ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ TV, roku, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਇਹ ਜਿਹੜਾ ਸਾਰਾ ਹਫਤਾ ਹੈਗਾ, ਜਦੋਂ ਅਸੀਂ ਭਾਰਤ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਉਸੇ ਸੰਦਰਭ ਦੇ ਵਿੱਚ ਅਸੀਂ ਵੱਖ-ਵੱਖ ਨੁਕਤਾ ਨਿਗਾਹਾਂ ਤੋਂ ਇਸ ਬਾਰੇ ਵਿਚਾਰ ਚਰਚਾ ਇਸ ਸ਼ੋਅ ਦੇ ਵਿੱਚ ਕਰਾਂਗੇ। ਅੱਜ ਦੀ ਜਿਹੜੀ ਖਾਸ ਵਿਚਾਰ ਚਰਚਾ ਹੈਗੀ ਹੈ, ਇਹਦੇ ਵਿੱਚ ਅਸੀਂ ਭਾਰਤ ਦੀ ਆਜ਼ਾਦੀ ਤੋਂ ਲੈ ਕੇ ਆਜ਼ਾਦੀ ਤੋਂ ਬਾਅਦ ਦੇ ਜਿਹੜੇ 70 ਸਾਲ ਹੈਗੇ ਆ ਉਸ ਬਾਰੇ ਗੱਲਬਾਤ ਕਰਾਂਗੇ। ਖਾਸ ਤੌਰ ਤੇ ਜਦੋਂ ਅਸੀਂ ਘੱਟ ਗਿਣਤੀਆਂ ਦੀ ਨੁਕਤਾ ਨਿਗਾਹ ਤੋਂ ਦੇਖਦੇ ਹਾਂ, ਕਿਉਂਕਿ ਜਿਹੜੇ ਸ਼ਹੀਦ ਸੀ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ, ਸਿੱਖਾਂ ਦੀ ਬਹੁਤਾਤ ਸੀ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਆਪਣਾ ਯੋਗਦਾਨ ਦਿੱਤਾ, ਆਪਣੀਆਂ ਜਾਨਾਂ ਵਾਰੀਆਂ, ਕੀ ਉਹਨਾਂ ਸ਼ਹੀਦਾਂ ਦੇ ਜਿਹੜੇ ਸੁਪਨੇ ਸੀ ਭਾਰਤ ਦੇ ਲਈ ਉਹ ਸਾਕਾਰ ਹੋ ਸਕੇ ਨੇ? ਕੀ ਉਹ ਜਿਹੜੀ ਆਜ਼ਾਦੀ ਸੀ ਉਹ ਇੱਕ ਆਮ ਆਦਮੀ ਨੂੰ, ਇੱਕ ਕਾਮਨ ਮੈਨ ਨੂੰ, ਇੱਕ ਗਰੀਬ ਕਿਸਾਨ ਤੱਕ ਉਹ ਆਜ਼ਾਦੀ ਪਹੁੰਚ ਸਕੀ ਹੈ ਜਾਂ ਨਹੀਂ? ਸੋ ਘੱਟ ਗਿਣਤੀਆਂ ਦੀ ਨੁਕਤਾ ਨਿਗਾਹ ਤੋਂ ਅੱਜ ਦੀ ਜਿਹੜੀ ਇਹ ਵਿਚਾਰ ਚਰਚਾ ਹੈਗੀ ਹੈ, ਉਹਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਸਕਾਲਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਜਿਹੜੀ ਇਹ ਆਜ਼ਾਦੀ ਹੈਗੀ ਹੈ ਭਾਰਤ ਦੀ, ਭਾਰਤ 1947 ਦੇ ਵਿੱਚ 15 ਅਗਸਤ ਨੂੰ ਆਜ਼ਾਦ ਹੋਇਆ ਸੀ। ਲਗਭਗ ਜੇ ਅਸੀਂ ਗਿਣੀਏ ਤਾਂ 70 ਸਾਲ ਦਾ ਸਮਾਂ ਬੀਤ ਚੁੱਕਿਆ। ਸੋ 70 ਸਾਲਾਂ ਬਾਅਦ ਜੇ ਅਸੀਂ ਭਾਰਤ ਦੇ ਕੌਂਸਟੀਟਿਊਸ਼ਨ ਨੂੰ ਦੇਖਦੇ ਹਾਂ ਤਾਂ ਇੱਕ ਸੈਕੂਲਰ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਸੋ ਜੇ ਅਸੀਂ ਇਹਨੂੰ ਇੱਕ ਇਤਿਹਾਸਕ ਨੁਕਤਾ ਨਿਗਾਹ ਤੋਂ, ਤੁਸੀਂ ਹਿਸਟੋਰੀਅਨ ਹੈਗੇ ਹੋ, ਤੁਸੀਂ ਇਹਨੂੰ ਕਿਵੇਂ ਐਨਾਲਾਈਜ਼ ਕਰਦੇ ਹੋ ਵੀ ਜਿਹੜੀਆਂ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ ਸੀ, ਜੋ ਸੋਚ ਕੇ ਉਹਨਾਂ ਨੇ ਸ਼ਹਾਦਤਾਂ ਆਪਣੀਆਂ ਦਿੱਤੀਆਂ ਸੀ, ਜਾਨਾਂ ਵਾਰੀਆਂ ਸੀ, ਕੀ ਉਹਨਾਂ ਸ਼ਹਾਦਤਾਂ ਦਾ ਮੁੱਲ ਪਿਆ? ਕੀ ਉਹਨਾਂ ਦਾ ਸੁਪਨਾ ਸਾਕਾਰ ਹੋਇਆ? ਉਹ ਜਿਹੜੀ ਆਜ਼ਾਦੀ ਹੈ ਉਹ ਇੱਕ ਕਾਮਨ ਮੈਨ ਤੱਕ ਪਹੁੰਚ ਸਕੀ ਹੈ? ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਗੱਲ ਇਹ ਆ, ਇਹ ਇੱਕ ਜਿਹੜੀ ਮਿੱਥ ਬਣਾਈ ਆ ਹਿੰਦੂ ਸਕਾਲਰਸ ਨੇ ਵੀ ਫਰੀडम ਸਟਰਗਲ ਮੂਵਮੈਂਟ ਹੋਈ ਹੈ। ਮੇਰੇ ਜ਼ਿਹਨ 'ਚ ਕੋਈ ਫਰੀडम ਸਟਰਗਲ ਮੂਵਮੈਂਟ ਹੋਈ ਨਹੀਂ ਜੀ। ਗਾਂਧੀ ਜਿਹੜਾ ਸੀ ਉਹ ਫਰੈਂਡਲੀ ਮੈਚ ਖੇਡ ਰਿਹਾ ਸੀ ਬ੍ਰਿਟਿਸ਼ ਕਲੋਨੀਅਲ ਸਿਸਟਮ ਦੇ ਨਾਲ। ਇਸੇ ਤਰੀਕੇ ਦੇ ਨਾਲ ਜਿਹੜਾ ਜਨਾਬ ਉਹ ਇੱਕ ਦਿਨ ਵੀ ਜੇਲ੍ਹ 'ਚ ਨਹੀਂ ਗਿਆ, ਉਹਨੇ ਆਪਣੀ ਚੀਚੀ ਦਾ ਇੱਕ ਟੋਕਾ ਤੱਕ ਨਹੀਂ ਸੈਕਰੀਫਾਈਸ ਕੀਤਾ। ਸਿਰਫ ਤੇ ਸਿਰਫ ਸਿੱਖ ਹੀ ਲੜੇ ਆ। ਸਿੱਖਾਂ ਦੀ ਇੱਕ ਆਜ਼ਾਦ ਹਸਤੀ ਸੀ, ਸਿੱਖ ਕੌਮ ਦੀ ਆਪਣਾ ਇੱਕ ਸੋਵਰਨ ਸਟੇਟ ਸੀ, ਉਹ ਅੰਗਰੇਜ਼ਾਂ ਨੇ ਖੋਈ ਸੀ ਧੋਖਾਧੜੀ ਦੇ ਨਾਲ ਜੀ। ਉਹਨਾਂ ਦੇ ਜ਼ਿਹਨ ਦੇ ਵਿੱਚ ਸੀ ਵੀ ਅਸੀਂ ਆਜ਼ਾਦੀ ਲੈਣੀ ਹੈ, ਲੇਕਿਨ ਉਸ ਤੋਂ ਬਗੈਰ ਕੋਈ ਵੀ ਕੌਮ ਜਿਹੜੀ ਹੈ ਉਹ ਇਸ ਕਿਸਮ ਦੀ ਸੰਘਰਸ਼ ਨਹੀਂ ਉਹਨਾਂ ਨੇ ਕੀਤਾ ਜਿਸ ਕਿਸਮ ਦਾ ਸਿੱਖਾਂ ਨੇ ਕੀਤਾ ਅੰਗਰੇਜ਼ਾਂ ਤੋਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜੀ। ਉਹ ਗੱਲ ਇਹ ਆ ਵੀ ਇਹ ਕਲੋਨੀਅਲ ਸਿਸਟਮ ਸੀ। ਫਸਟ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਜ਼ਿਆਦਾ ਬ੍ਰਿਟਿਸ਼ ਨੇਸ਼ਨ ਦਾ ਨੁਕਸਾਨ ਹੋਇਆ। ਉਹਨਾਂ ਨੇ 1935 ਵਿੱਚ ਫੈਸਲਾ ਕਰ ਲਿਆ ਸੀ ਵੀ ਅਸੀਂ ਮੁਲਕ ਛੱਡ ਕੇ ਚਲੇ ਜਾਣਾ ਜੀ। ਇਹ ਇਕੱਲਾ ਹਿੰਦੁਸਤਾਨ ਹੀ ਨਹੀਂ, 40 ਮੁਲਕਾਂ ਦੇ ਵਿੱਚੋਂ ਉਹਨਾਂ ਨੇ ਆਪਣੇ ਆਪ ਵਿਡਰਾ ਕੀਤਾ, ਆਪਣੇ ਮੁਲਕ, ਉਹਨਾਂ ਮੁਲਕ ਛੱਡ ਕੇ ਚਲੇ ਗਏ ਜੀ। ਉਸ ਜਗ੍ਹਾ ਦੇ ਜਿਹੜੇ ਦੂਜੇ ਮੁਲਕ ਆ ਉਹਨਾਂ 'ਚ ਕੋਈ ਆਜ਼ਾਦੀ ਦੀ ਲੜਾਈ ਦਾ ਨਾਂ ਤੱਕ ਨਹੀਂ, ਨਾ ਉਹਨਾਂ 'ਚ ਗਾਂਧੀ, ਨਾ ਉਹਨਾਂ 'ਚ ਨਹਿਰੂ ਤੇ ਨਾ ਉਹਨਾਂ 'ਚ ਕਾਂਗਰਸ। ਇਹ ਸਿਰਫ ਤੇ ਸਿਰਫ ਹਿੰਦੂਆਂ ਨੇ ਇੱਕ ਮਿੱਥ ਕ੍ਰੀਏਟ ਕੀਤੀ ਹੈ ਵੀ ਅਸੀਂ ਆਜ਼ਾਦੀ ਦੀ ਲੜਾਈ ਲੜੀ ਹੈ। ਆਜ਼ਾਦੀ ਦੀ ਲੜਾਈ ਉਹਨਾਂ ਨੇ ਲੜੀ ਹੀ ਨਹੀਂ। ਔਰ ਉਹਨਾਂ ਨੇ ਵੀ, ਅੰਗਰੇਜ਼ਾਂ ਨੇ ਵੀ ਇਸ ਦਾ ਨਾਂ ਟ੍ਰਾਂਸਫਰ ਆਫ ਪਾਵਰ ਕਿਹਾ ਸੀ ਜੀ। ਇਹ ਅਸੀਂ ਟ੍ਰਾਂਸਫਰ ਆਫ ਪਾਵਰ ਕਰ ਰਹੇ ਹਾਂ, ਅਸੀਂ ਇਸ ਮੁਲਕ ਨੂੰ ਛੱਡ ਕੇ ਜਾ ਰਹੇ ਹਾਂ। ਬਰਮਾ ਦੇ ਵਿੱਚ ਗਏ, ਉਹਨਾਂ ਨੇ ਛੱਡਿਆ, ਥਾਈਲੈਂਡ ਉਹਨਾਂ ਨੇ ਛੱਡਿਆ, ਸਿੰਗਾਪੁਰ ਉਹਨਾਂ ਨੇ ਛੱਡਿਆ, ਕਿੰਨੇ ਮੁਲਕਾਂ ਦਾ ਮੈਂ ਨਾਂ ਲਵਾਂ, 40 ਮੁਲਕ ਉਹ ਛੱਡ ਕੇ ਗਏ। 40 ਮੁਲਕਾਂ ਦੇ ਵਿੱਚ ਨੇਸ਼ਨ ਸਟੇਟ ਬਣੀਆਂ ਉਸ ਤੋਂ ਬਾਅਦ।
जी ਉੱਥੇ ਕੋਈ ਕਿਸੇ ਕਿਸਮ ਦੀ ਆਜ਼ਾਦੀ ਦੀ ਲੜਾਈ ਨਹੀਂ ਹੋਈ। ਕਲੋਨੀਅਲ ਐਮਪਾਇਰ ਇੱਕ ਭਾਰੂ ਬਣ ਗਿਆ ਸੀ ਬ੍ਰਿਟਿਸ਼ ਨੇਸ਼ਨ ਦੇ ਉੱਤੇ ਇਕਨੋਮਿਕਲੀ, ਉਸ ਨੂੰ ਸਸਟੇਨ ਕਰਨਾ ਬਹੁਤ ਮੁਸ਼ਕਿਲ ਸੀ। ਇਸ ਕਰਕੇ ਉਹਨਾਂ ਨੇ ਫੈਸਲਾ ਕਰ ਲਿਆ ਸੀ ਵੀ ਅਸੀਂ ਇਹ ਛੱਡ ਕੇ ਚਲੇ ਜਾਣਾ ਔਰ ਉਹਨਾਂ ਲੋਕਾਂ ਨੂੰ ਵੀ ਸੌਂਪ ਦੇਣੀ ਆ ਅਸੀਂ ਉੱਥੇ ਦੀ ਸੋਵਰੇਨਿਟੀ। ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਗੱਲ ਕੀਤੀ ਹੈ ਇਹ ਟ੍ਰਾਂਸਫਰ ਆਫ ਪਾਵਰ ਦੀ ਗੱਲ ਕੀਤੀ ਹੈ ਵੀ ਜਿਹੜੀ ਟ੍ਰਾਂਸਫਰ ਆਫ ਪਾਵਰ ਹੈ ਉਹ ਬ੍ਰਿਟਿਸ਼ ਰਾਜ ਤੋਂ ਜਿਹੜੇ ਭਾਰਤ ਦੇ ਹਾਕਮ ਹੁਣ ਦੇ ਹੈਗੇ ਆ ਮੌਜੂਦਾ, ਉਹਨਾਂ ਦੇ ਵਿੱਚ ਇਹ ਇੱਕ ਪਾਵਰ ਟ੍ਰਾਂਸਫਰ ਹੋਈ ਹੈ। ਕੀ ਇਹੀ ਕਾਰਨ ਹੈ ਵੀ ਜਿਹੜਾ ਘੱਟ ਗਿਣਤੀਆਂ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਮਾਈਨੋਰਿਟੀਜ਼ ਦੇ ਹਵਾਲੇ ਨਾਲ ਉਹਨਾਂ ਦੀਆਂ ਜਿਹੜੀਆਂ ਸਟਰਗਲਸ ਨੇ ਉਹ ਜਿਉਂ ਦੀਆਂ ਤਿਉਂ ਨੇ, ਬ੍ਰਿਟਿਸ਼ ਰਾਜ ਦੇ ਵਿੱਚ ਵੀ ਉਵੇਂ ਹੀ ਸੀਗੀਆਂ ਤੇ ਅੱਜ ਵੀ ਉਵੇਂ ਹੀ ਨੇ, ਕੀ ਇਹੀ ਕਾਰਨ ਹੈ ਜਾਂ ਕੋਈ ਹੋਰ ਵੀ ਕਾਰਨ ਹੈ ਇਹਦਾ? ਇਹੀ ਕਾਰਨ ਆ ਜੀ, ਕਿਉਂਕਿ ਜਦੋਂ ਟ੍ਰਾਂਸਫਰ ਆਫ ਪਾਵਰ ਜਿਹੜੀ ਹੋਈ ਆ ਉਸ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਹੈਗੀਆਂ ਉਹਨਾਂ ਨੂੰ ਕੁਚਲਿਆ ਜਾ ਰਿਹਾ ਤੇ ਮੈਜੋਰਿਟੀ, ਇਹ ਬੜੀ ਚਲਾਕੀ ਤੇ ਹੁਸ਼ਿਆਰੀ ਨਾਲ ਗਾਂਧੀ, ਨਹਿਰੂ ਤੇ ਪਟੇਲ ਨੇ ਬੜੇ ਚਲਾਕ, ਬੜੇ ਚੁਸਤ, ਬੜੇ ਜ਼ਿਆਦਾ ਉਹ ਕਮਿਊਨਲ ਕਾਈਂਡ ਦੇ ਆਦਮੀ ਸੀ। ਉਹਨਾਂ ਨੇ ਇੱਕ ਮੈਸਿਵ ਹਿੰਦੂ ਮੈਜੋਰਿਟੀ ਏਰੀਆ ਬਣਾ ਲਿਆ ਹਿੰਦੁਸਤਾਨ ਦੇ ਵਿੱਚ। ਉਹਨਾਂ ਨੇ ਪਾਰਟੀਸ਼ਨ ਕਰਾਈ ਆ, ਉਹ ਜ਼ਿੰਮੇਵਾਰ ਆ। ਹੁਣ ਇਹ ਗੱਲ ਪ੍ਰੂਵ ਹੋ ਚੁੱਕੀ ਹੈ ਨਾ ਕਿ ਪਾਕਿਸਤਾਨੀ ਰਾਈਟਰਸ ਦੇ ਰਾਹੀਂ ਬਲਕਿ ਹਿੰਦੁਸਤਾਨ ਦੇ ਆਪਣੇ ਰਾਈਟਰਸ ਦੇ ਵੀ ਇਹ ਪ੍ਰੂਵ ਕਰ ਚੁੱਕੇ ਆ। ਤੋਂ ਜਿਹੜੇ ਬੀਜੇਪੀ ਵਾਲਿਆਂ ਦੇ ਵੀ ਰਾਈਟਰਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਹਿੰਦੁਸਤਾਨ ਦੀ ਆਜ਼ਾਦੀ ਦੀ ਜਿਹੜੀ ਸੰਘਰਸ਼ ਆ ਜੋ ਵੀ ਹੈ ਇਹ ਸਾਰਾ ਸਿੱਖਾਂ ਨੇ ਲੜਿਆ ਔਰ ਸਿੱਖਾਂ ਤੋਂ ਇਲਾਵਾ ਇਹ ਟ੍ਰਾਂਸਫਰ ਆਫ ਪਾਵਰ ਹੋਈ ਔਰ ਪਾਰਟੀਸ਼ਨ ਦੀ ਜ਼ਿੰਮੇਵਾਰੀ ਗਾਂਧੀ, ਨਹਿਰੂ ਤੇ ਪਟੇਲ ਤੇ ਕਾਂਗਰਸ ਪਾਰਟੀ ਦੇ ਕੋਲ ਆ। ਤੇ ਇਸ ਕਰਕੇ ਉਹਨਾਂ ਨੇ ਇੱਕ ਹਿੰਦੂ ਮੈਸਿਵ ਮੈਜੋਰਿਟੀ, ਪ੍ਰੀਪੌਂਡਰੈਂਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਆ, ਪ੍ਰੀਪੌਂਡਰੈਂਸ ਹਿੰਦੂ ਮੈਜੋਰਿਟੀ ਏਰੀਆ ਕਾਰਵ ਆਊਟ ਕਰ ਲਿਆ। ਔਰ ਜੇ ਕਿਤੇ ਯੂਨਾਈਟਿਡ ਇੰਡੀਆ ਰਹਿ ਜਾਂਦਾ ਜੀ ਤਾਂ ਮੈਂ ਦਾਅਵੇ ਨਾਲ ਕਹਿਣਾ ਕਿ ਹਿੰਦੁਸਤਾਨ ਦੇ ਹੁਣ 25-30 ਟੁਕੜੇ ਹੋ ਜਾਣੇ ਸੀ। ਜਿਸ ਤਰ੍ਹਾਂ ਦੀ ਹਿੰਦੁਸਤਾਨ ਦੀ ਸੈਟਅਪ ਆ, ਐਥਨਿਕ ਜਿਹੜੇ ਡਿਫਰੈਂਸਿਸ ਹੈਗੇ ਆ, ਧਾਰਮਿਕ ਤੌਰ ਤੇ ਡਿਫਰੈਂਸਿਸ ਆ, ਲਿੰਗੁਇਸਟਿਕ ਤੌਰ ਤੇ ਡਿਫਰੈਂਸਿਸ ਆ, ਜੀਓਗ੍ਰਾਫੀਕਲ ਡਿਫਰੈਂਸਿਸ ਹੈਗੇ ਆ। ਇਹ ਇੱਕ ਮੁਲਕ ਨਹੀਂ, ਕਈ ਮੁਲਕਾਂ ਦਾ ਇਕੱਠ ਆ ਜਿਹੜਾ ਅੰਗਰੇਜ਼ਾਂ ਨੇ ਇਕੱਠਾ ਕਰਕੇ ਇਹ ਗਿਫਟ ਦਿੱਤਾ ਹੈ ਇਹਨਾਂ ਹਿੰਦੂ ਰੂਲਰਸ ਨੂੰ ਜੀ। ਇਹਨਾਂ ਨੇ ਇਸ ਚੀਜ਼ ਨੂੰ ਪੂਰਾ ਐਕਸਪਲॉइट ਕੀਤਾ। ਡੇ 1 ਤੋਂ ਇਹਨਾਂ ਨੇ ਹਿੰਦੂ ਮੈਜੋਰਿਟੀ ਆਪਣੀ ਡੋਮੀਨੇਟ ਕਰਕੇ ਜਿਹੜੀਆਂ ਮਾਈਨੋਰਿਟੀਜ਼ ਆ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ, ਉਹਨਾਂ ਨਾਲ ਧੱਕਾ, ਉਹਨਾਂ ਨਾਲ ਜ਼ੋਰਾਜ਼ਰਦੀ ਕਰਨੀ ਸ਼ੁਰੂ ਕੀਤੀ 1947 ਤੋਂ ਲੈ ਕੇ ਜੀ। ਮੇਰੇ ਕੋਲ ਸਟੈਟਿਸਟਿਕਸ ਹੈਗੇ ਆ ਕਿ 1947 ਤੋਂ ਬਾਅਦ ਹਿੰਦੁਸਤਾਨ ਦੀਆਂ ਜਿੰਨੀਆਂ ਸਟੇਟਾਂ ਦੇ ਗਵਰਨਰ ਸੀ ਉਹ ਸਾਰੇ ਬ੍ਰਾਹਮਣ ਸੀ। ਹਿੰਦੁਸਤਾਨ ਦੇ ਜਿੰਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ 100% ਜੱਜ ਸੀ ਜਿਹੜੇ ਉਹ ਬ੍ਰਾਹਮਣ ਸੀ। ਚੀਫ ਮਿਨਿਸਟਰ ਬ੍ਰਾਹਮਣ ਸੀ। ਇੱਕ ਮਹਾਰਾਸ਼ਟਰ ਦਾ ਜਿਹੜਾ ਬੰਬੇ ਸਟੇਟ ਸੀ ਉੱਥੇ ਦਾ ਜਿਹੜਾ ਚੀਫ ਮਿਨਿਸਟਰ ਸੀ ਉਹ ਪਾਰਸੀ ਸੀ। ਉਹ ਇਸੇ ਕਰਕੇ ਕੱਢਿਆ ਗਿਆ ਔਰ ਉਹਦੀ ਜਗ੍ਹਾ ਬ੍ਰਾਹਮਣ ਲਾਇਆ ਗਿਆ। ਤੋਂ ਇਹ ਸਾਰੀ ਜਿਹੜੀ ਚੀਜ਼ ਹੈ ਹਿੰਦੂਆਈਜੇਸ਼ਨ, ਬ੍ਰਾਹਮਣਾਈਜੇਸ਼ਨ ਜਿਹੜੀ ਹੈਗੀ ਆ ਉਸ ਨੂੰ ਲਾਗੂ ਕੀਤਾ ਗਿਆ 1947 ਤੋਂ ਹੀ। ਔਰ ਉਸ ਵੇਲੇ ਕਿਉਂਕਿ ਸਿੱਖਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਸਿੱਖ ਕੌਮ ਦਾ ਹੋਇਆ ਜੀ। ਸਿੱਖ ਕੌਮ ਦਾ ਜਿਹੜੀ ਉਧਰੋਂ ਆਈ ਸਿੱਖ ਕੌਮ ਈਸਟ ਪੰਜਾਬ ਦੇ ਵਿੱਚੋਂ ਉਹਨਾਂ ਦਾ 6% ਮਾਰਿਆ ਗਿਆ। ਟੋਟਲ ਆਬਾਦੀ ਦਾ 2.5% ਖਤਮ ਹੋ ਗਿਆ ਇਹ ਸਾਰੇ ਮਾਈਗ੍ਰੇਸ਼ਨ ਦੇ ਵਿੱਚ ਜੀ। ਔਰ ਉਸ ਤੋਂ ਇਲਾਵਾ 40% ਸਿੱਖਾਂ ਦੀ ਆਬਾਦੀ ਉਜੜ ਗਈ। ਆਪਣਾ ਘਰ-ਬਾਰ, ਜ਼ਮੀਨ, ਜਾਇਦਾਦ ਸਾਰਾ ਕੁਝ ਛੱਡ ਕੇ ਉਹ ਸੜਕ ਦੇ ਉੱਤੇ ਆ ਗਏ, ਇੱਧਰ ਆ ਕੇ ਬਸਣ ਲੱਗੇ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਜੀ। ਔਰ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਸੀ ਜੀ। ਮੀਂਹ ਦੇ ਵਿੱਚ ਉਹ ਵਿਚਾਰੇ ਸੜਕਾਂ ਤੇ ਰੋ ਰਹੇ ਸੀ। ਨਾ ਉਹਨਾਂ ਨੂੰ ਕੋਈ ਕੱਪੜਾ, ਨਾ ਉਹਨਾਂ ਨੂੰ ਕੋਈ ਮਕਾਨ, ਨਾ ਉਹਨਾਂ ਨੂੰ ਰੋਟੀ ਰੋਜ਼ੀ ਦਾ ਕੋਈ ਬੰਦੋਬਸਤ ਹਿੰਦੁਸਤਾਨ ਦੀ ਸਰਕਾਰ ਨੇ ਨਹੀਂ ਕੀਤਾ। ਉਹਨਾਂ ਨੇ ਰੋਜ਼ਿਆਂ ਨੇ, ਮਰਦਿਆਂ ਨੇ, ਖਪਦਿਆਂ ਨੇ, ਬਿਮਾਰੀਆਂ ਦੇ ਵਿੱਚ ਤੜਫਦਿਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਬਸਰ ਕੀਤੀ ਆ। ਔਰ ਹੁਣ ਬੜੀ ਇੰਟਰਸਟਿੰਗ ਗੱਲ ਹੈ ਕਿ ਅਮਰੀਕਾ ਦੀਆਂ ਕੁਝ ਜਥੇਬੰਦੀਆਂ ਜਿਹੜੀ NGOs ਆ ਔਰ ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਰਲ ਕੇ ਰਿਸਰਚ ਕਰ ਰਹੀਆਂ ਕਿ ਪਾਰਟੀਸ਼ਨ ਦੇ ਵਿੱਚ ਕੀ ਹੋਇਆ।
ਜੀ ਪਾਰਟੀਸ਼ਨ ਦੇ ਵਿੱਚ 50,000 ਔਰਤਾਂ ਦਾ ਰੇਪ ਹੋਇਆ। ਇਹ ਉਹਨਾਂ ਦਾ ਐਵੀਡੈਂਸ ਆ ਜਿਹੜਾ ਉਹਨਾਂ ਨੇ ਐਵੀਡੈਂਸ ਦੇ ਕੇ ਪ੍ਰੂਵ ਕੀਤਾ। ਔਰ ਉਹਦੇ ਵਿੱਚ ਮੈਕਸਿਮਮ ਜਿਹਨਾਂ ਦਾ ਰੇਪ ਹੋਇਆ ਉਹ ਸਿੱਖ ਔਰਤਾਂ ਸੀ। ਔਰ ਤੁਹਾਨੂੰ ਇਹ ਦੱਸਾਂ ਕਿੰਨੀ ਟ੍ਰੈਜਿਕ ਗੱਲ ਆ ਕਿ ਕਈ ਸਿੱਖਾਂ ਨੇ ਖੁਦਕੁਸ਼ੀ ਕੀਤੀ ਕਿ ਉਹਨਾਂ ਦੀਆਂ ਧੀਆਂ ਦੀਆਂ, ਉਹਨਾਂ ਦੀਆਂ ਲੋਹਾਂ ਦੀਆਂ, ਉਹਨਾਂ ਦੀਆਂ ਭੈਣਾਂ ਦੀ ਮਤਲਬ ਇਸ ਕਿਸਮ ਦੀ ਮਤਲਬ ਉਹ ਉਹਨਾਂ ਦੀ ਹਾਲਤ ਹੋ ਰਹੀ ਸੀ ਕਿ ਉਹ ਇਹ ਦੇਖ ਕੇ ਇਹ ਸੁਣ ਕੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ। ਤੇ ਸਭ ਤੋਂ ਵੱਧ ਸਫਰਿੰਗ ਸਿੱਖਾਂ ਦੀ, ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ। ਔਰ ਅੱਜ ਵੀ ਸਿੱਖ ਉਸੇ ਤਰੀਕੇ ਨਾਲ ਤੜਫ ਰਹੇ ਆ ਸਾਰੀ ਦੁਨੀਆ ਦੇ ਵਿੱਚ। ਜੀ ਉਹਨਾਂ ਨੂੰ ਆਜ਼ਾਦੀ ਦਾ ਕੋਈ ਕਿਸੇ ਕਿਸਮ ਦਾ ਗਲੋ ਆਫ ਫਰੀडम ਨਹੀਂ ਮਿਲੀ। ਜਿਹੜੀ ਕਿ ਪ੍ਰੋਮਿਸ ਕੀਤੀ ਗਈ ਸੀ, ਵਾਅਦੇ ਕੀਤੇ ਗਏ ਸੀ, ਸਭ ਕੁਛ ਉਹਨਾਂ ਨੂੰ ਅਸ਼ੋਰ ਕੀਤਾ ਗਿਆ ਸੀ। ਬਾਵਜੂਦ ਉਹਨਾਂ ਚੀਜ਼ਾਂ ਦੇ ਜਦੋਂ ਮਾਸਟਰ ਤਾਰਾ ਸਿੰਘ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਰਿਮਾਈਂਡ ਕਰਾਇਆ ਵੀ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ, ਤੁਸੀਂ ਦੱਸੋ ਵਾਅਦੇ ਪੂਰੇ ਕਰੋਗੇ ਕਿ ਨਹੀਂ, ਉਹ ਕਹਿਣ ਲੱਗਿਆ ਹੁਣ ਵਕਤ ਬਦਲ ਗਿਆ। ਜੀ ਟਾਈਮਸ ਹੈਵ ਚੇਂਜਡ ਔਰ ਦਿਸ ਵਾਜ਼ ਅ ਫਲੈਟ ਐਂਡ ਸਟੇਟ ਆਂਸਰ ਵਿਚ ਨਹਿਰੂ ਗੇਵ ਟੂ ਮਾਸਟਰ ਤਾਰਾ ਸਿੰਘ। ਤੋ ਇਹ ਇੱਕ ਟ੍ਰੈਜੇਡੀ ਹੈ ਸਿੱਖ ਕੌਮ ਦੀ ਕਿ ਉਹ ਇਹਨਾਂ ਦੇ ਝੂਠੇ ਵਾਅਦਿਆਂ ਦੇ ਫਰੇਬਾਂ ਦੇ ਵਿੱਚ ਆ ਕੇ ਫਸ ਗਏ। ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਬਲਦੇਵ ਸਿੰਘ ਵਰਗੇ ਲੀਡਰ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਦੇ ਪਿੱਛੇ ਇਹਨਾਂ ਦੀ ਜ਼ਹਿਨੀਅਤ ਕਿਸ ਕਿਸਮ ਦੀ ਆ, ਕਿੰਨਾ ਕਮਿਊਨਲਿਜ਼ਮ ਇਹਨਾਂ ਦੇ ਅੰਦਰ ਵਸਿਆ ਪਿਆ। ਨਹਿਰੂ, ਗਾਂਧੀ, ਪਟੇਲ ਹਾਰਡ ਹਿੰਦੂ ਕਮਿਊਨਲਿਸਟ ਸੀਗੇ। ਔਰ ਉਹ ਅੱਜ ਵੀ ਜੋ ਕੁਝ ਹੋ ਰਿਹਾ ਇਹ ਸਿਰਫ ਇੱਕ ਉਹੀ ਵਨੀਰ ਆ ਜਿਹੜਾ ਛਿਲਕਾ ਹੁੰਦਾ ਨਾ ਇਹਦਾ ਪਿਆਜ਼ ਦਾ, ਉਹ ਛਿਲਕਾ ਹੀ ਆ। ਉਹ ਜਿਹੜਾ ਅੱਜ ਮੋਦੀ ਆ ਉਹੀ ਰੂਪ ਆ ਨਹਿਰੂ ਦਾ। ਉਸਨੇ ਉਹ ਛਿਲਕਾ ਉਤਾਰ ਕੇ ਅਸਲੀ ਰੂਪ ਦੇ ਵਿੱਚ ਆ ਗਿਆ ਔਰ ਅੱਜ ਹਿੰਦੂਤਵ ਦੰਦਲਾਉਂਦਾ ਫਿਰ ਰਿਹਾ। ਔਰ ਜਿਹੜੀਆਂ ਮਾਈਨੋਰਟੀਜ਼ ਆ ਉਹਨਾਂ ਦੇ ਉੱਤੇ ਹਰ ਕਿਸਮ ਦਾ ਜ਼ੁਲਮ ਸਿਤਮ ਹੋ ਰਿਹਾ, ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਆ, ਉਹਨਾਂ ਨਾਲ ਧੱਕਾ ਹੋ ਰਿਹਾ। ਆਹ ਦੇਖੋ 50,000 ਫਾਰਮਰਜ਼ ਗੁਜਰਾਤ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਨੇ ਕੱਛ ਰਨ ਤੇ ਕੱਛ ਏਰੀਏ ਦੇ ਵਿੱਚ ਜਾ ਕੇ ਵਸਾਏ। ਉਹ ਆਪਣਾ ਕਾਰੋਬਾਰ, ਮਕਾਨ, ਜ਼ਮੀਨਾਂ ਵੇਚ ਕੇ ਉੱਥੇ ਜਾ ਕੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ, ਜ਼ਮੀਨਾਂ ਦੀ ਰਜਿਸਟਰੀ ਹੋ ਗਈ। ਮੋਦੀ ਨੇ ਬਤੌਰ ਚੀਫ ਮਿਨਿਸਟਰ ਗੁਜਰਾਤ ਉਹਨਾਂ ਨੂੰ ਉੱਥੋਂ ਕਿਹਾ ਵੀ ਤੁਸੀਂ ਜ਼ਮੀਨਾਂ ਦੇ ਕਬਜ਼ੇ ਛੱਡ ਕੇ ਵਾਪਸ ਚਲੇ ਜਾਓ। ਔਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਇਹਨਾਂ ਦਾ ਮੋਹਰਾ ਬਣਿਆ ਦਾ ਬੀਜੇਪੀ ਦਾ, ਇਸ ਨੇ ਬੜੀ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਦੇ ਨਾਲ ਉਹਨਾਂ ਤੇ ਰਹਿਮ ਕੀਤਾ ਜਾਵੇ, ਉਹਨਾਂ ਜ਼ਿਮੀਂਦਾਰਾਂ ਦੇ ਉੱਤੇ, ਸਿੱਖ ਜ਼ਿਮੀਂਦਾਰਾਂ ਦੇ ਉੱਤੇ ਜਿਹੜੇ ਉੱਥੇ ਬਸੇ ਹੋਏ ਆ ਗੁਜਰਾਤ ਦੇ ਵਿੱਚ। ਪਰ ਮੋਦੀ ਨੇ ਇੱਕ ਨਹੀਂ ਸੁਣੀ। ਤੋਂ ਮੇਰਾ ਕਹਿਣ ਤੋਂ ਮਤਲਬ ਹੈ ਸਿੱਖਾਂ ਦੀ ਕੋਈ ਆਵਾਜ਼ ਨਹੀਂ ਹੈ, ਸਿੱਖਾਂ ਦੀ ਪਹਿਚਾਣ ਖਤਰੇ ਦੇ ਵਿੱਚ ਆ। ਸਿੱਖਾਂ ਦੇ ਨਾਲ ਹਰ ਲੈਵਲ ਤੇ, ਹਰ ਪਹਿਲੂ ਤੇ ਡਿਸਕ੍ਰਿਮੀਨੇਸ਼ਨ ਹੁੰਦਾ ਔਰ ਉਹ ਡਿਸਕ੍ਰਿਮੀਨੇਸ਼ਨ ਨੰਗਾ ਚਿੱਟਾ ਹੋ ਗਿਆ। ਪਹਿਲਾਂ ਤਾਂ ਉਹ ਸੀ ਉਹ ਥੋੜਾ ਟਕਿਆ ਹੋਇਆ ਸੀ, ਅੱਜ ਉਹ ਨੰਗਾ ਹੋ ਗਿਆ। ਇਹ ਨਹਿਰੂ ਦਾ ਹੀ ਰੂਪ ਆ, ਇਹ ਗਾਂਧੀ ਦਾ ਹੀ ਰੂਪ ਆ। ਜਿਹੜਾ ਮੋਦੀ ਆ ਇਹ ਨਹਿਰੂ ਗਾਂਧੀ ਥੋੜਾ ਜਿਹਾ ਲੁਕਮਾ ਇਹ ਕੰਮ ਕਰਦੇ ਸੀ, ਲੇਕਿਨ ਇਸ ਨੇ ਨੰਗੇ ਚਿੱਟੇ ਹੋ ਕੇ ਸਾਰੀ ਘੱਟ ਗਿਣਤੀਆਂ ਦੇ ਨਾਲ ਇਸ ਕਿਸਮ ਦੀਆਂ ਜਿਹੜੇ ਧੱਕੇ ਆ, ਇਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਆ, ਇਸ ਕਿਸਮ ਦਾ ਜਿਹੜਾ ਵਿਹਾਰ ਆ ਉਹ ਖੁੱਲੇ ਤੌਰ ਦੇ ਉੱਤੇ ਕਰ ਦਿੱਤਾ। ਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਹਿੰਦੂਆਈਜੇਸ਼ਨ ਦੀ, ਸਾਰੇ ਸਿਸਟਮ ਦੀ ਵੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਤੁਸੀਂ ਦਾਅਵਾ ਕਰ ਰਹੇ ਹੋ ਵੀ ਜਿਹੜੇ ਸਾਰੇ ਉਦੋਂ ਦੇ ਗਵਰਨਰਸ ਤੋਂ ਲੈ ਕੇ ਸਾਰੀ ਐਡਮਿਨਿਸਟ੍ਰੇਸ਼ਨ ਸੀਗੀ ਉਹਦੇ ਵਿੱਚ ਬ੍ਰਾਹਮਣ ਜਿਹੜੇ ਆ ਉਹ ਮੌਜੂਦ ਸੀ। ਸੋ ਉਦੋਂ ਤੋਂ ਲੈ ਕੇ ਉਦੋਂ ਹੁਣ ਵੱਡੀ ਗਿਣਤੀ ਦੇ ਵਿੱਚ ਘੱਟ ਗਿਣਤੀਆਂ ਵੀ ਐਗਜ਼ਿਸਟ ਕਰਦੀਆਂ ਨੇ, ਸਿੱਖ ਵੀ ਨੇ, ਮੁਸਲਮਾਨ ਵੀ ਨੇ, ਦਲਿਤ ਭਾਈਚਾਰਾ ਵੀ ਹੈਗਾ, ਹੋਰ ਜਿਹੜੀਆਂ ਕੌਮੀਅਤਾਂ ਨੇ ਉਹ ਵੀ ਐਗਜ਼ਿਸਟ ਕਰਦੀਆਂ ਨੇ। ਸੋ ਉਹਨਾਂ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਤਾਂ ਜਿਹੜੀ ਉਹਨਾਂ ਦੀ ਸੁਪਰੈਸ਼ਨ ਦੀ ਗੱਲ ਹੈਗੀ ਹੈ ਜਾਂ ਕਲਚਰਲੀ ਉਹਨਾਂ ਨੂੰ ਆਪਣੇ ਥਾਟ ਦੇ ਵਿੱਚ ਜਜ਼ਬ ਕਰਨ ਦੀ ਜਿਹੜੀ ਗੱਲ ਹੈਗੀ ਹੈ, ਉਹ ਪਿਛਲੇ 70 ਸਾਲਾਂ ਦੇ ਵਿੱਚ ਜਿਹੜਾ ਉਹ ਫਾਰਮੂਲਾ ਹੈਗਾ ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਤੇ ਉਹ ਪਿਛਲੇ 70 ਸਾਲਾਂ ਦੇ ਵਿੱਚ ਕਿੱਥੋਂ ਚੱਲ ਕੇ ਅੱਜ ਕਿੱਥੇ ਆਣ ਕੇ ਖੜਾ ਹੋਇਆ? ਦੇਖੋ ਉਹਨਾਂ ਦੀ ਕੋਈ ਪ੍ਰੋਗਰੈਸ ਨਹੀਂ ਹੋਈ ਮੁਸਲਮਾਨਾਂ ਦੀ। ਉਹ ਇਕਨੋਮਿਕਲੀ ਸਭ ਤੋਂ ਲੋਐਸਟ ਲੈਵਲ ਦੇ ਉੱਤੇ ਹੈਗੇ। ਐਜੂਕੇਸ਼ਨ ਲਈ ਉਹਨਾਂ ਦੀ ਕੋਈ ਡਿਵੈਲਪਮੈਂਟ ਨਹੀਂ ਕੀਤੀ ਗਈ ਜਾਣ ਬੁੱਝ ਕੇ, ਔਰ ਉਹਨਾਂ ਦੇ ਨਾਲ ਹਰ ਪਹਿਲੂ ਦੇ ਉੱਤੇ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ।
ਇੱਥੋਂ ਤੱਕ ਕਿ ਜਿਹੜੀ ਮੁਸਲਮਾਨਾਂ ਦੀ ਇਕਨੋਮਿਕ ਤੇ ਐਜੂਕੇਸ਼ਨਲ ਸਿਚੁਏਸ਼ਨ ਆ ਉਹ ਦਲਿਤਾਂ ਨਾਲੋਂ ਵੀ ਨੀਚੇ ਆ। ਇਹ ਹਿੰਦੁਸਤਾਨ ਦੀਆਂ ਸੈਂਸਸ ਦੀਆਂ ਰਿਪੋਰਟਸ ਕਹਿ ਰਹੀਆਂ। ਤੋ ਇਸੇ ਤਰੀਕੇ ਨਾਲ ਦਲਿਤਾਂ ਦੇ ਨਾਲ ਹੁਣ ਘਰ ਵਾਪਸੀ ਦੀ ਗੱਲ ਕੀਤੀ ਮੁਸਲਮਾਨਾਂ ਲਈ। ਇਹਨਾਂ ਨੇ ਘਰ ਵਾਪਸੀ ਕੀ ਹੈ ਵੀ ਤੁਸੀਂ ਵਾਪਸ ਆ ਜਾਓ, ਤੁਸੀਂ ਕਨਵਰਟ ਹੋ ਫਰਮ ਹਿੰਦੂਸ ਟੂ ਮੁਸਲਿਮਸ ਔਰ ਹੁਣ ਤੁਸੀਂ ਮੁਸਲਿਮਸ ਟੂ ਬੈਕ ਟੂ your own original situation from where you had gone to become Muslims। मतलब कि ते ਤੁਹਾਨੂੰ ਅਸੀਂ ਹਿੰਦੂ ਕਨਵਰਟ ਕਰਨਾ ਹੈ। तो ਇਸ ਲਫ਼ਜ਼ ਜਹਾਦ ਬਹੁਤ ਸਾਰੀਆਂ ਇਸ ਕਿਸਮ ਦੀਆਂ ਚੀਜ਼ਾਂ ਖੁੱਲ੍ਹੇਆਮ ਕੀਤੀਆਂ ਜਾ ਰਹੀਆਂ। ਔਰ ਦੇਖੋ ਹੁਣ ਗਊ ਦੇ ਨਾਂ ਦੇ ਉੱਤੇ ਮੌਬ ਲਿੰਚਿੰਗ ਕੀਤੀ ਜਾਂਦੀ ਹੈ ਮੁਸਲਮਾਨਾਂ ਦੀ ਔਰ ਦਲਿਤਾਂ ਦੀ ਵਿਚਾਰਿਆਂ ਦੀ। ਉਹਨਾਂ ਨੂੰ ਨੰਗੇ ਕਰ ਕਰਕੇ ਮਤਲਬ ਪਬਲਿਕਲੀ ਉਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਜਿਹੜੇ ਦਲਿਤ ਵੀਰ ਆ। ਤੋ ਇਸ ਕਿਸਮ ਦੀ ਧੱਕਾਜੋਰੀ ਅੱਜ ਤੱਕ ਇਨਸਾਨੀਅਤ ਦੀ ਹਿਸਟਰੀ ਦੇ ਵਿੱਚ ਨਹੀਂ ਹੋਈ ਜਿਸ ਕਿਸਮ ਦਾ ਅੱਜ ਹਿੰਦੁਸਤਾਨ ਦੇ ਵਿੱਚ ਹੋ ਰਿਹਾ। ਇਹ ਬੜੀ ਮੰਦਭਾਗੀ ਗੱਲ ਹੈ। ਸਿੱਖਾਂ ਦੇ ਨਾਲ ਖੁੱਲ੍ਹੇ ਤੌਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਅੱਜ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕੋਈ ਸਿੱਖ ਗਵਰਨਰ ਨਹੀਂ ਹਿੰਦੁਸਤਾਨ ਦੇ ਕਿਸੇ ਸੂਬੇ ਦੇ ਵਿੱਚ ਜੀ, ਜਿੱਥੇ ਕਿ 2-2 3-3 ਸਿੱਖ ਗਵਰਨਰ ਰਹੇ ਆ। ਹਿੰਦੁਸਤਾਨ ਦੀ ਕੈਬਨਿਟ ਦੇ ਵਿੱਚ ਇੱਕ ਹੀ ਮਿਨਿਸਟਰ ਆ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਡਾਟਰ ਇਨ ਲਾ, ਔਰ ਉਹ ਵੀ ਮਿਨਿਸਟਰੀ ਉਸ ਨੂੰ ਜਿਸ ਤਰ੍ਹਾਂ ਲੋਲੀਪੌਪ ਦਿੱਤਾ ਹੋਇਆ ਹੈ। ਉਹ ਮਿਨਿਸਟਰੀ ਦੇ ਕੋਲ ਕੋਈ ਤਾਕਤ ਨਹੀਂ। ਉਹ ਐਗਰੀਕਲਚਰ ਦੇ ਪੋਰਟਫੋਲੀਓ ਵਿੱਚ ਕੱਢੀ ਵੀ ਇੱਕ ਛੋਟੀ ਜੀ ਬ੍ਰਾਂਚ ਹੈ। ਤੋ ਉਸ ਦੇ ਕੋਲ ਕੋਈ ਇਖਤਿਆਰਾਤ ਨਹੀਂ। ਇੱਕ ਵੀ ਕੰਮ 3.5 ਸਾਲ ਹੋ ਗਏ ਉਸ ਔਰਤ ਨੂੰ ਮਿਨਿਸਟਰ ਬਣੀ ਨੂੰ ਸੈਂਟਰ ਦੀ ਕੈਬਨਿਟ ਦੇ ਵਿੱਚ ਇੱਕ ਵੀ ਗੱਲ ਕਹਿ ਦੇਵੇ ਉਹਨੇ ਪੰਜਾਬ ਦੇ ਲਈ ਕੀਤੀ ਹੋਵੇ। ਤੋ ਉਹ ਨਾਮ ਮਾਤਰ ਬਾਦਲ ਦੇ ਤਰਲੇ ਕੱਢਣ ਤੇ ਉਸ ਨੂੰ ਸੈਂਟਰ ਦੇ ਵਿੱਚ ਮਿਨਿਸਟਰ ਲਿਆ ਗਿਆ ਔਰ ਉਹ ਸੈਂਟਰ ਦੇ ਵਿੱਚ ਸਿਰਫ ਝੰਡੀ ਦਿੱਤੀ ਗਈ ਹੈ ਤੇ ਕੋਠੀ ਦਿੱਤੀ ਗਈ ਆ ਔਰ ਉਸ ਦੇ ਨਾਲ ਹੀ ਉਹ ਲਿਲੜੀਆਂ ਕੱਢਦੀ ਹੈ ਨਰਿੰਦਰ ਮੋਦੀ ਦੀਆਂ 24 ਘੰਟੇ। ਤੋ ਮਤਲਬ ਕਹਿਣ ਤੋਂ ਇਹ ਆ ਕਿ ਸਿੱਖਾਂ ਦੇ ਨਾਲ ਪਹਿਲਾਂ ਮਾੜਾ ਮੋਟਾ ਜੋ ਵੀ ਲਿਪ ਸਰਵਿਸ ਕੀਤੀ ਜਾਂਦੀ ਸੀ ਅੱਜ ਨੰਗੇ ਚਿੱਟੇ ਹੋ ਕੇ ਉਹਨਾਂ ਨੂੰ ਬਿਲਕੁਲ ਮੇਨ ਸਟ੍ਰੀਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਜੀ। ਤੋ ਇਹ ਸਾਰੀ ਚੀਜ਼ ਜਿਹੜੀ ਹੈ ਗਿਣੀ ਮਿੱਠੀ ਚਾਲ ਹੈ ਤਾਂ ਕਿ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਟੋਟਲੀ ਡੀਮੋਰਲਾਈਜ਼ ਕਰੋ ਔਰ ਡੀਮੋਰਲਾਈਜ਼ ਕਰਕੇ ਉਹਨਾਂ ਨੂੰ ਦੱਸੋ ਵੀ ਤੁਹਾਡੀ ਜਗ੍ਹਾ ਹਿੰਦੁਸਤਾਨ ਦੇ ਵਿੱਚ ਜੇ ਤੁਸੀਂ ਆਪਣੀ ਆਇਡੈਂਟੀਟੀ ਦੀ ਗੱਲ ਕਰਦੇ ਹੋ। ਸਿੱਖਾਂ ਦੇ ਪ੍ਰਤੀ ਮੈਂ ਗੱਲ ਕਰ ਰਿਹਾ। ਜੇ ਸਿੱਖ ਇਹ ਕਹਿੰਦੇ ਆ ਵੀ ਸਾਡੀ ਧਾਰਮਿਕ ਆਜ਼ਾਦ ਹਸਤੀ ਹੈ ਤਾਂ ਉਹਨਾਂ ਦੇ ਨਾਲ ਇਸੇ ਕਿਸਮ ਦਾ ਸਲੂਕ ਕੀਤਾ ਜਾਏਗਾ। ਵਰਨਾ ਉਹ ਚੁੱਪ ਕਰਕੇ ਸਬਮਿਟ ਕਰ ਲੈਣ ਔਰ ਇਹ ਕਹਿ ਰਹੇ ਨੇ ਸਿੱਖੀਜ਼ਮ ਹਿੰਦੂਆਂ ਦਾ ਪਾਰਟ ਆ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ 5ਵਾਂ ਵੇਦ ਆ। ਤੋ ਇੱਥੇ ਗੱਲ ਆ ਕੇ ਖੜੀ ਹੋਈ ਔਰ ਸਿੱਖਾਂ ਦੇ ਉੱਤੇ ਹੋਰ ਕਿਸਮ ਦੇ ਗ੍ਰੰਥ ਥੋਪੇ ਜਾ ਰਹੇ ਜੀ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੋਵਰੇਨਿਟੀ ਆ ਉਸ ਨੂੰ ਚੈਲੰਜ ਕੀਤਾ ਜਾ ਰਿਹਾ, ਉਸ ਨੂੰ ਥ੍ਰੈਟਨ ਕੀਤਾ ਜਾ ਰਿਹਾ, ਡੇਰਾਵਾਦ ਨੂੰ ਸ਼ਹਿ ਦਿੱਤੀ ਜਾ ਰਹੀ। ਸਾਰੇ ਪੰਜਾਬ ਦੇ ਵਿੱਚ ਸਿੱਖਾਂ ਦੇ ਹਰ ਪਿੰਡ ਦੇ ਵਿੱਚ ਡੇਰੇ ਖੜੇ ਕਰ ਦਿੱਤੇ ਗਏ ਹਨ ਤਾਂ ਕਿ ਸਿੱਖਾਂ ਦੀ ਜਿਹੜੀ ਆਇਡੈਂਟੀਟੀ ਆ ਉਹ ਕੁਐਸਚਨੇਬਲ ਹੋ ਜਾਵੇ। ਤੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਾਣ ਬੁੱਝ ਕੇ ਗਿਣੀ ਮਿੱਠੀ ਚਾਲ ਦੇ ਨਾਲ ਸਿੱਖਾਂ ਪ੍ਰਤੀ ਹੋ ਰਹੀਆਂ ਹਿੰਦੁਸਤਾਨ ਦੇ ਵਿੱਚ ਔਰ ਇਹ ਲਗਾਤਾਰ ਜਾਰੀ ਆ ਔਰ ਇਹ ਘਟ ਨਹੀਂ ਰਹੀਆਂ ਵੱਧ ਰਹੀਆਂ ਨੇ ਜੀ। ਡਾਕਟਰ ਢਿੱਲੋਂ ਬਿਲਕੁਲ ਜੇ ਅਸੀਂ ਅੰਤ ਦੇ ਵਿੱਚ ਇਹਨੂੰ ਦੇਖਣਾ ਹੋਵੇ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਪਿਛਲੇ ਸਾਰੇ ਸਮੇਂ ਦੇ ਦੌਰਾਨ ਪਹਿਲਾਂ ਇਹ ਜਿਹੜਾ ਵਰਤਾਰਾ ਸੀਗਾ ਹਿੰਦੂਆਈਜੇਸ਼ਨ ਦਾ ਉਹ ਇੱਕ ਲੁਕਵੇਂ ਅੰਦਾਜ਼ ਦੇ ਵਿੱਚ ਸੀ, ਹੁਣ ਨੰਗਾ ਚਿੱਟਾ ਹੋ ਕੇ ਸਾਹਮਣੇ ਆਇਆ ਤੇ ਘੱਟ ਗਿਣਤੀਆਂ ਨੂੰ ਲਗਾਤਾਰਤਾ ਦੇ ਨਾਲ ਟਾਰਗੇਟ ਕਰ ਰਿਹਾ। ਸੋ ਇੱਕ ਤਾਂ ਇਹ ਜਾਂ ਇਹਨੂੰ ਇਹ ਦੇਖਿਆ ਜਾਵੇ ਵੀ ਜਿਹੜੀ ਉਹਨਾਂ ਦੀ ਥਾਟ ਹੈਗੀ ਹੈ ਰੂਲਰਸ ਦੀ ਭਾਰਤ ਦੇ ਵਿੱਚ ਅੱਜ ਜਿਹੜੀ ਬ੍ਰਾਹਮਣਵਾਦੀ ਸੋਚ ਰੂਲ ਕਰ ਰਹੀ ਹੈ, ਕੀ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਰਹੇ ਨੇ ਜਾਂ ਕਿਸ ਹੱਦ ਤੱਕ ਹੋ ਚੁੱਕੇ ਨੇ ਕਾਮਯਾਬ, ਉਹ ਇਹਦਾ ਜਵਾਬ ਹੈਗਾ। ਜਾਂ ਫਿਰ ਤੁਸੀਂ ਇਹਨੂੰ ਇੱਕ ਦੂਸਰੇ ਪਰਸਪੈਕਟਿਵ ਤੋਂ ਵੀ ਦੇਖ ਸਕਦੇ ਹੋ ਵੀ ਜਿਵੇਂ ਤੁਸੀਂ ਗੱਲ ਕੀਤੀ ਵੀ ਇਹਦੇ ਟੁਕੜੇ ਹੋ ਸਕਦੇ ਆ ਜਾਂ ਹੋ ਜਾਣੇ ਸੀ ਭਾਰਤ ਦੇ, ਜਾਂ ਇਹ ਦੁਬਾਰਾ ਉਸ ਆਈਡੀਓਲੋਜੀ ਦੇ ਨਾਲ ਜਿਵੇਂ ਕਈ ਜਿਹੜੇ ਸਿੱਖ ਚਿੰਤਕ ਨੇ ਉਹ ਇਹਨੂੰ
ਨਿਓ ਨਾਜ਼ੀ ਆਈਡੀਓਲੋਜੀ ਦੇ ਨਾਲ ਜੋੜ ਕੇ ਵੀ ਦੇਖਦੇ ਨੇ ਵੀ ਅੰਤ ਨੂੰ ਜਿਹੜਾ ਇਹਦਾ ਅੰਤ ਹੈਗਾ ਉਹ ਬੈਲਕਨਾਈਜੇਸ਼ਨ ਦੇ ਵਿੱਚ ਹੋਣਾ ਭਾਰਤ ਦਾ। ਸੋ ਇਹਨਾਂ ਦੋਵੇਂ ਆਪਸ਼ਨਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹਨਾਂ ਦੀ ਉਸ ਥਾਟ ਪ੍ਰੋਸੈਸ ਦੀ ਸਫਲਤਾ ਅੱਜ ਕਿੰਨੀ ਕੁ ਹੈਗੀ ਹੈ, ਜਾਂ ਘੱਟ ਗਿਣਤੀਆਂ ਦੇ ਲਈ ਇਹ ਭਾਰਤ ਇੱਕ ਬੈਲਕਨਾਈਜੇਸ਼ਨ ਦੇ ਵੱਲ ਨੂੰ ਵੱਧ ਰਿਹਾ ਹੈ? ਦੇਖੋ, ਉਹਨਾਂ ਨੇ ਹਿੰਦੁਸਤਾਨ ਨੂੰ ਸਿਰਫ ਗਨ ਦੇ ਉੱਤੇ, ਗੋਲੀ ਦੇ ਉੱਤੇ ਇਕੱਠਾ ਕੀਤਾ ਹੋਇਆ, ਲੋਕਾਂ ਦੀ ਆਪਣੀ ਮਰਜ਼ੀ ਤੇ ਨਹੀਂ, ਲੋਕਾਂ ਦੀ ਆਪਣੀ ਪਸੰਦ ਤੇ ਨਹੀਂ। ਅੱਜ ਕਸ਼ਮੀਰ ਦੇ ਵਿੱਚੋਂ ਤੁਸੀਂ ਫੌਜ ਉਠਾ ਲਓ, ਦੁਨੀਆ ਦੇ ਵਿੱਚ ਕਿਸੇ ਖਿੱਤੇ ਤੇ ਇਤਨੀ ਫੌਜ ਤਾਇਨਾਤ ਨਹੀਂ ਜਿੰਨੀ ਕਸ਼ਮੀਰ ਦੇ ਵਿੱਚ ਆ ਜੀ। ਇਹ ਗੱਲ ਐਸਟੈਬਲਿਸ਼ਡ ਹੈ, ਇਹ ਗੱਲ ਨੋਨ ਆ, ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ। ਤੋ ਅੱਜ ਜੇ ਫੌਜ ਦਾ ਦਬਦਬਾ ਨਾ ਹੋਵੇ, ਗੋਲੀ ਦਾ ਦਬਦਬਾ ਨਾ ਹੋਵੇ, ਇੱਕ ਸਕਿੰਟ ਲਈ ਵੀ ਕਸ਼ਮੀਰ ਜਿਹੜਾ ਹੈਗਾ ਉਹ ਹਿੰਦੁਸਤਾਨ ਦਾ ਹਿੱਸਾ ਨਹੀਂ ਰਹਿ ਸਕਦਾ। ਜਿਸ ਕਿਸਮ ਦੀਆਂ ਜ਼ਾਬਤੀਆਂ, ਜਿਸ ਕਿਸਮ ਦੀਆਂ ਧੱਕੇ, ਜਿਸ ਕਿਸਮ ਦੀ ਡਿਸਕ੍ਰਿਮੀਨੇਸ਼ਨ ਉੱਥੇ ਕੀਤੀ ਗਈ ਆ, ਜਿਸ ਕਿਸਮ ਦਾ ਖੂਨ ਖਰਾਬਾ ਉੱਥੇ ਕੀਤਾ ਗਿਆ 70 ਸਾਲ ਦੇ ਵਿੱਚ, ਇਸੇ ਤਰੀਕੇ ਨਾਲ ਸਿੱਖਾਂ ਦੇ ਨਾਲ ਹਰ ਪਹਿਲੂ ਦੇ ਉੱਤੇ ਤੁਸੀਂ 1984 ਦਾ ਜਿਹੜਾ ਘੱਲੂਘਾਰਾ ਉਸ ਦਾ ਇਤਿਹਾਸ ਦੇਖ ਲਓ। ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਅੱਜ ਤੱਕ ਇੱਕ ਵੀ ਜ਼ਿੰਮੇਵਾਰ ਜਿਹੜਾ ਸੀ ਉਸ ਕਤਲੋਗਾਰਤ ਦਾ ਸਿੱਖਾਂ ਦੇ ਉਸ ਦੇ ਉੱਤੇ ਕੋਈ ਕਿਸੇ ਕਿਸਮ ਦਾ ਕੇਸ ਨਹੀਂ ਚੱਲਿਆ, ਉਸ ਨੂੰ ਕਿਸੇ ਕਿਸਮ ਦੀ ਸਜ਼ਾ ਨਹੀਂ ਦਿੱਤੀ ਗਈ। ਹਰ ਪਹਿਲੂ ਦੇ ਉੱਤੇ ਸਿੱਖਾਂ ਦੇ ਨਾਲ ਧੱਕਾ ਕੀਤਾ ਗਿਆ। ਤੇ ਜੇ ਲਿੰਗੁਇਸਟਿਕ ਸਟੇਟ ਬਣਾਈ ਗਈ ਤਾਂ ਉਸ ਦੇ ਵਿੱਚੋਂ ਕੁਝ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢੇ ਗਏ। ਪਾਣੀਆਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਆ, ਇਹ ਕੰਸਟੀਟਿਊਸ਼ਨਲੀ ਡਿਸਕ੍ਰਿਮੀਨੇਸ਼ਨ ਹੋਈ ਆ, ਅਮੈਂਡਮੈਂਟਾਂ ਕਰਕੇ ਡਿਸਕ੍ਰਿਮੀਨੇਸ਼ਨ ਕੀਤੀ ਗਈ ਆ, ਜਦ ਕਿ ਸਾਰੇ ਹਿੰਦੁਸਤਾਨ ਦੇ ਸੂਬਿਆਂ ਨੂੰ ਉਹਨਾਂ ਦੇ ਦਰਿਆਈ ਪਾਣੀਆਂ ਦੀ ਸੋਵਰੇਨਿਟੀ ਹੈ ਸਿਵਾਏ ਪੰਜਾਬ ਤੋਂ। ਪੰਜਾਬ ਨੂੰ ਨਾ ਕੈਪੀਟਲ ਦਿੱਤਾ ਗਿਆ, ਨਾ ਪੰਜਾਬੀ ਬੋਲਦੇ ਇਲਾਕੇ ਦਿੱਤੇ ਗਏ, ਨਾ ਉਹਨਾਂ ਦੇ ਨਾਲ ਪਾਣੀ ਜਿਹੜਾ ਸਭ ਤੋਂ ਮਹੱਤਵਪੂਰਨ ਚੀਜ਼ ਆ ਤੇ ਕਿਸੇ ਵੀ ਲੋਕਾਂ ਦੀ ਜਿੰਦ ਜਾਨ ਦੇ ਲਈ, ਉਹਨਾਂ ਦੀ ਐਗਜ਼ਿਸਟੈਂਸ ਦੇ ਲਈ, ਉਹਨਾਂ ਦੀ ਇਕਨੋਮੀ ਦੇ ਲਈ ਉਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਧੱਕਾ ਕੀਤਾ ਗਿਆ, ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕੀਤੀ ਗਈ ਹੈ। ਤੋ ਇਹ ਸਾਡੀ ਇੱਕ ਟ੍ਰੈਜੇਡੀ ਹੈ। ਪਰ ਬਦਕਿਸਮਤੀ ਸਿੱਖਾਂ ਦੀ ਇਹ ਆ ਕਿ ਸਿੱਖਾਂ ਦੇ ਜਿਹੜੇ ਰਹਿਨੁਮਾ ਉਹ ਵੀ ਬੇਈਮਾਨ। ਪ੍ਰਕਾਸ਼ ਸਿੰਘ ਬਾਦਲ ਲੈ ਲਓ, ਹਰਚੰਦ ਸਿੰਘ ਲੌਂਗੋਵਾਲ ਲੈ ਲਓ, ਔਰ ਦੂਸਰੇ ਦਰਬਾਰਾ ਸਿੰਘ ਲੈ ਲਓ, ਬੇਅੰਤ ਸਿੰਘ ਲੈ ਲਓ, ਜਿੰਨੇ ਕਿਹਨਾਂ ਦੇ ਮੈਂ ਨਾਂ ਲਵਾਂ, ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਆਪਣੇ ਜ਼ਾਤੀ ਮਫਾਦਾਂ ਦੇ ਲਈ ਪੰਜਾਬ ਦੇ ਨਾਲ ਔਰ ਸਿੱਖਾਂ ਦੇ ਨਾਲ ਧੱਕਾ ਕੀਤਾ, ਬੇਈਮਾਨੀ ਕੀਤੀ ਔਰ ਆਪਣਾ ਜ਼ਾਤੀ ਫਾਇਦੇ ਉਠਾਏ ਆ, ਜ਼ਾਤੀ ਮਫਾਦ ਉਹਨਾਂ ਨੇ ਪੂਰੇ ਕੀਤੇ ਜੀ। ਇਸ ਕਿਸਮ ਦੀ ਜਿਹੜੀ ਸਥਿਤੀ ਪੰਜਾਬ ਦੀ ਆ, ਸਿੱਖਾਂ ਨੂੰ ਕਿਸੇ ਮੌਕੇ ਦੇ ਉੱਤੇ ਸਾਹ ਨਹੀਂ ਲੈਣ ਦਿੱਤਾ ਗਿਆ, ਸਿੱਖਾਂ ਨੂੰ ਕਿਸੇ ਮੌਕੇ ਤੇ ਪ੍ਰੋਸਪਰ ਨਹੀਂ ਹੋਣ ਦਿੱਤਾ ਗਿਆ। ਉਹਨਾਂ ਨੂੰ ਆਪਣਾ ਸ਼ਰੀਕ ਹੀ ਸਮਝਿਆ ਗਿਆ, ਉਹਨਾਂ ਨੂੰ ਅੰਦਰੂਨੀ ਤੌਰ ਤੇ ਆਪਣਾ ਦੁਸ਼ਮਣ ਹੀ ਸਮਝਿਆ ਗਿਆ ਤੇ ਉਹਨਾਂ ਦੇ ਨਾਲ ਉਸ ਜ਼ਹਿਨੀਅਤ ਦੇ ਨਾਲ ਹਰ ਪਹਿਲੂ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੋਈ ਆ, ਧੱਕਾ ਹੋਇਆ, ਜੋੜਾ ਜਰਬੀ ਹੋਈ ਆ, ਜ਼ੁਲਮ ਹੋਇਆ, ਅਤਿਆਚਾਰ ਹੋਇਆ ਜੀ। ਡਾਕਟਰ ਢਿੱਲੋਂ, ਬਿਲਕੁਲ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਇਸ ਇਸ਼ੂ ਦੇ ਉੱਪਰ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਆਪਣਾ ਸਮਾਂ ਕੱਢ ਕੇ। ਅੱਜ ਦਾ ਜਿਹੜਾ ਸਾਡੇ ਸ਼ੋਅ ਦਾ ਸਮਾਂ ਹੈਗਾ ਉਹ ਵੀ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਹੈ। ਸੋ ਅੰਤ ਦੇ ਵਿੱਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਹਰ ਵਾਰ ਦੀ ਤਰ੍ਹਾਂ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਚੰਡੀਗੜ੍ਹ ਤੋਂ ਸਿੱਖ ਸਕਾਲਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੇ ਨਾਲ, ਉਮੀਦ ਕਰਦੇ ਹਾਂ ਕਿ ਤੁਹਾਨੂੰ ਉਹ ਪਸੰਦ ਆਈ ਹੋਵੇਗੀ। ਤੇ ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th Avenue, Long Island City, New York 111
9841 एक बार मैं वैबसाइट दोबारा रिपीट कर दियाँ www.tv84.tv। व्यूअर्स जिहड़ा साडा अज दा प्रोग्राम हैगा ਉਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।